ਆਵਾਜ਼ ਚਾਚਾ। ਇਹ 10 ਕੁਲਚੇ ਅੱਜ ਨਾ 10 ਕੁਲਚੇ ਨਹੀਂ ਖਾਦਾ ਨਾ ਨਾਰ ਦਾ ਕੁਛ ਨਹੀਂ ਖਾਦਾ ਜਾ ਭਾਈ ਇਹ ਨਾਰ ਦਾ ਖਾਤਾ ਹੋਇਆ 10 ਕੁਲਚੇ ਨਾ ਭਾਈ। ਕਮੈਂਟਰੀ ਭਾਜੀ ਤੁਸੀਂ ਕਰੀ ਚੱਲੋ। ਹਾਂ ਇਹ ਹੈ ਜੀ ਦਿੱਲੀ ਗੇਟ ਆ, ਠੀਕ ਹੈ ਜੀ। ਆ ਇਧਰਲੀ ਖੱਬੀ ਸਾਈਡ ਤੇ ਇਹਨਾਂ ਦਾ ਹਮਾਮ ਸੀ ਜਿੱਥੇ ਗਰਮ ਪਾਣੀ ਨਾਲ। ਕਿੰਨੇ ਭਾਜੀ ਕਿੰਨੇ ਪੈਸੇ? ਨਹੀਂ ਸੀ ਆਪ ਪਿਆਰ ਨਾਲ ਆਉਂਦੇ ਤੇ ਇਹ ਪਿਆਰ ਤੁਹਾਡਾ ਸੀ ਕਰਦੇ ਵੀ ਚੜ੍ਹਦੇ ਪੰਜਾਬ ਤੋਂ ਅਸੀਂ ਲੈਂਦੇ ਪੰਜਾਬ ਦਾ ਹਿਕਦੇ ਇੱਕਾ ਨਾ ਪੈਸੇ ਦੀ ਕੋਈ ਬਹੁਤੀ ਗੱਲ ਹੈ। ਪਤਾ ਯਾਰ ਬੰਪਰ ਸਾਲਾ ਮੈਨੂੰ ਪਤਾ ਨਹੀਂ ਕਿੰਨੇ ਦਾ ਪੈਣਾ ਬੰਪਰ ਉਹ ਹਨਾ ਰੰਗ ਕਰਾਉਣਾ ਪੈਣਾ ਨਾ ਯਾਰ ਸਟਾਕ ਰੰਗ ਸੀਗਾ ਯਾਰ ਜੀ ਵਾਪਸ ਜਾਣ ਦਾ ਜੀ ਨਹੀਂ ਕਰਦਾ ਲੇਕਿਨ ਜੀ ਵੈਗਨ ਦੀ ਐਂਟਰੀ 14 ਦਿਨ ਦੀ ਹੋਈ ਹੈ ਕੀ ਕਰਾਂ ਮੈਂ ਮੇਰੇ ਹੱਥ ਬੰਨੇ ਹੋਏ ਆ। ਹੁਣ ਅਗਲੀ 15 ਦਿਨ ਹੁੰਜ਼ਾ ਲਾ ਕੇ ਆਵਾਂਗੇ 10-15 ਦਿਨ ਇੱਧਰ ਸਾਊਥ ਲਾਵਾਂਗੇ 15 ਦਿਨ ਲਾਵਾਂਗੇ 2 ਹਫ਼ਤੇ ਥੱਲੇ 2 ਹਫ਼ਤੇ ਉੱਤੇ ਨਾਰਥ ਡਨ। ਤੇ ਤੇਲ ਵਧੀਆ ਨਾ ਬਹੁਤ ਵਧੀਆ। ਇਹ ਵੀ ਦਰਵਾਜ਼ਾ ਹੈ। ਚਲੋ ਚੱਕ ਲਓ ਫਿਰ ਖੁੱਸਾ ਚੱਕ ਲਓ। ਰੰਗ ਨਾ ਤਾਂ ਸਿਲਵਰ ਚ ਹਾਂ ਕਰੀ ਮਾੜਾ ਜਿਹਾ। ਨਹੀਂ ਉਹ ਭਾਜੀ ਉਹ ਕਹਿੰਦੇ ਆ ਜਿਹੜਾ ਨਹੀਂ ਦੂਜਾ ਉਹ ਜਿਹੜਾ ਅੱਛਾ ਖਾਂਦਾ ਕੀ ਹੈ ਦੱਸ ਪਹਿਲਾਂ ਤਾਂ ਮੈਨੂੰ ਦੱਸ ਦੇ ਕੀ ਆਪਾਂ ਲੈ ਕੇ ਜਾਣੀ ਹੈ। ਮੈਂ ਚੜ੍ਹਦੇ ਪੰਜਾਬ 'ਚ ਲੈ ਕੇ ਜਾਣੀ ਕੀ ਦੱਸ ਮੈਨੂੰ ਕੀ ਖਾ ਲਿਆ ਜਾਂ ਕਿਹੜੀ ਮਸ਼ਰੂਮ। ਅਸਲਾਮ ਵਾਲੇਕੁਮ ਜੀ, ਮੈਂ ਨਾਸਰ ਢਿੱਲੋਂ। ਤੁਸੀਂ ਜੁੜ ਗਏ ਹੋ ਸਾਡੇ ਇੱਕ ਹੋਰ ਵਲੌਗ 'ਚ। ਅੱਜ ਮੈਂ ਹੋਟਲ ਦੇ ਵਿੱਚ ਹੀ ਹਾਂ। ਬਹੁਤ ਸਾਰੇ ਜਿਵੇਂ ਤੁਹਾਨੂੰ ਪਤਾ ਦੋਸਤ ਆਏ ਨੇ ਤੇ ਸਾਡੇ ਕੋਲ ਫਿਰ ਅੱਜ ਜੁਆਇਨ ਕਰ ਲਿਆ ਸਾਨੂੰ ਤਦਵਾਲ ਸਾਹਿਬ ਨੇ। ਕੁਝ ਦਿਨ ਆਪਾਂ ਇਕੱਠੇ ਅੱਗੇ ਨਾਲ ਰਹੇ ਸਾਂ ਲੇਕਿਨ ਵਿੱਚੋਂ ਗੈਪ ਪੈ ਗਿਆ ਕਿਉਂਕਿ ਇਹ ਚਲੇ ਗਏ ਇਸਲਾਮਾਬਾਦ ਸਾਈਡ ਤੇ ਮੈਂ ਲਾਹੌਰ ਪ੍ਰੋਡਕਟ ਡੀਲ ਕਰਨ ਲੱਗ ਗਿਆ। ਹਾਂਜੀ ਵੈਲਕਮ ਕਰ ਸਾਡੇ ਕੋਲ। ਭਾਜੀ ਕੀ ਹਾਲ ਹੈ? ਕਿਵੇਂ ਚੱਲ ਰਿਹਾ? ਵਧੀਆ ਚੱਲ ਰਿਹਾ। ਬਸ ਬਹੁਤ ਵਧੀਆ। ਉਧਰ ਚੱਲ ਗਿਆ ਸੀ ਪਿੰਡੀ ਤੇ 50 ਸਾਲ ਤੇ ਟਾਈਮ ਲੱਗ ਗਿਆ ਉੱਥੇ ਫਿਰ ਰੋਡ ਤੇ ਹਾਂ ਸਭ ਕੁਝ ਲਾਹੌਰ ਦੇਖੀ ਫਿਰ ਲਾਹੌਰ ਵੇਖ ਘਰ ਵਾਲੇ ਕਹਿੰਦੇ ਕੁਝ ਸ਼ੂਟ ਸਾੜ ਲਿਆ। ਉਹ ਜਿਹੜਾ ਲਾਹੌਰ ਵੇਖਿਆ ਉੱਥੇ ਕੀ ਹੋਇਆ? ਉਹ ਪੁੱਛੋ ਨਾ। ਕੱਲ ਦੀ ਗੱਲ ਕਰ ਰਹੇ ਹੋ? ਕੱਲ ਦਾ ਯਾਰ ਮਤਲਬ ਜੋ ਜਿਹੜਾ ਕੰਟੋਨਮੈਂਟ ਏਰੀਆ ਕਹਿੰਦੇ ਯਾਰ ਚਲੋ ਰੋਕ ਲਿਆ ਤੁਹਾਨੂੰ ਇੰਨੀ ਬੜੀ ਗੱਡੀ ਦਿਖਦੀ ਆ ਬੰਦੇ ਦੀ ਗੱਡੀ ਦੇ ਨਾਲ ਇੰਟਰ ਕੀਤਾ ਇਹ ਸ਼ੱਕ ਜੇ ਕਿਉਂ ਕਰਨ ਲੱਗ ਪੈਂਦੇ ਯਾਰ ਹਨਾ। ਉਹ ਮਤਲਬ ਸਲੂਕ ਜਿਹੜਾ ਸੀ ਨਾ ਬਹੁਤ ਖਰਾਬ ਸਲੂਕ ਲੱਗਿਆ। ਮੈਂ ਇੰਨੀ ਤਾਰੀਫ ਕਰ ਰਿਹਾ ਲੋਕਾਂ ਦੀ ਪਾਕਿਸਤਾਨ ਦੀ ਪੰਜਾਬ ਦੀ ਲੋਕਾਂ ਦੀ ਪੰਜਾਬ ਦੀ ਸਭ ਜਗ੍ਹਾ ਦੀ। ਕੱਲ ਲੇਕਿਨ ਬੜੀ ਨਿਰਾਸ਼ਾ ਲੱਗੀ ਯਾਰ ਦਿਲ ਨੂੰ ਨਾ। ਹੋਇਆ ਕੀ? ਉਹ ਰੋਕ ਲਿਆ ਉਹਨਾਂ ਨੇ ਕਹਿੰਦੇ ਯਾਰ ਤੂੰ ਇੱਧਰ ਕਿੱਦਾਂ ਆ ਗਿਆ। ਮੈਂ ਕਿਹਾ ਭਾਈ ਜੀ ਜੋ ਮੈਨੂੰ ਗੂਗਲ ਦੱਸ ਰਿਹਾ ਗੂਗਲ ਦੇ ਵਿੱਚ ਸੀਗਾ ਮੈਂ ਕਿਹਾ ਆਹ ਦੇਖੋ ਗੂਗਲ ਮੈਂ ਤੁਹਾਡੇ ਮੁਲਕ ਤੋਂ ਅਣਜਾਣ ਜੋ ਗੂਗਲ ਨੇ ਦੱਸਣਾ ਮੈਂ ਉਹ ਰਾਲ ਹੈ ਜਾਣਾ। ਕਹਿੰਦਾ ਨਾ ਤੂੰ ਇੱਧਰ ਕਿਵੇਂ ਆ ਗਿਆ। ਆਪਣਾ ਫੋਨ ਲੈ ਕੇ ਰੱਖ ਲਿਆ ਉਹਨਾਂ ਨੇ। ਕਹਿੰਦਾ ਸਾਈਡ ਗੱਡੀ ਲਾ ਲਾ ਆਪਣੇ ਪਾਸਪੋਰਟ ਦੇ ਕਰ। ਮੈਂ ਕਿਹਾ ਪਾਸਪੋਰਟ ਤਾਂ ਕੈਰੀ ਨਹੀਂ ਕਰ ਰਿਹਾ ਪਰ ਫੋਟੋਆਂ ਦਿਖਾਈਆਂ ਵੀਜ਼ਾ ਦਿਖਾਇਆ। ਮੈਂ ਕਿਹਾ ਯਾਰ ਤੁਹਾਡੇ ਬਾਰਡਰ ਕ੍ਰਾਸ ਕੀਤਾ ਇੰਨੀ ਵੱਡੀ ਗੱਡੀ ਲਈ ਬਾਰਡਰ ਨੇ ਮੈਨੂੰ ਕਲੀਅਰੈਂਸ ਦਿੱਤੀ ਆ ਵੀਜ਼ਾ ਦਿੱਤਾ ਤੁਹਾਡੇ ਐਮਬੈਸੀ ਨੇ ਆਉਣ ਨੂੰ ਇੰਨੇ ਮੁਲਕ ਕ੍ਰਾਸ ਕਰਕੇ ਆ ਰਿਹਾ ਤੁਸੀਂ ਕਮ ਸੇ ਕਮ ਇੱਕ ਵਧੀਆ ਤਰੀਕੇ ਨਾਲ ਗੱਲ ਤੇ ਕਰ ਲਓ। ਸਾਰੀਆਂ ਗੱਲਾਂ ਆਪਾਂ ਕਰੀ ਦੀਆਂ ਹੁੰਦੀਆਂ ਵੀ ਦੋਵੇਂ ਚਿਹਰੇ ਵੀ ਵਿਖਾਈ ਦੇ ਦੋਵੇਂ ਸਾਈਡਾਂ ਵਿਖਾਈ ਦੇਣੀ ਆਪਣੇ ਬਲੌਗ ਦੇ ਵਿੱਚ। ਮੈਂ ਨਾ ਵੀ ਬਿਲਕੁਲ ਭਾਵੇਂ ਇੰਡੀਆ ਭਾਵੇਂ ਪਾਕਿਸਤਾਨ ਹੈ ਕੰਟੋਨਮੈਂਟ ਏਰੀਆ 'ਚ ਫੋਰਨਰਸ ਦੀ ਸਾਡੇ ਇੱਥੋਂ ਵੜਨ ਦੀ ਇਜਾਜ਼ਤ ਹੈ ਨਹੀਂ। ਮੈਂ ਉਹ ਲੈਟ ਮੀ ਐਕਸਪਲੇਨ। ਅਗਰ ਨਹੀਂ ਇਜਾਜ਼ਤ ਲੇਕਿਨ ਗੂਗਲ ਮੈਪ ਨਹੀਂ ਇਹ ਗੱਲ ਦੱਸਦਾ। ਜੇ ਤੁਸੀਂ ਗਏ ਵੀ ਆ ਗਲਤੀ ਦੇ ਨਾਲ ਤੁਸੀਂ ਰੋਕ ਵੀ ਲਿਆ ਤੇ ਇਹਨਾਂ ਨੂੰ ਬਿਹੇਵ ਅੱਛਾ ਕਰੋ। ਬਾਹਰ ਦੇ ਮੁਲਕ ਤੇ ਬੰਦਾ ਆ YouTube ਤੇ ਜਾਏਗੀ ਵੀਡੀਓ ਇੰਸਟਾਗ੍ਰਾਮ ਤੇ ਜਾਏਗੀ ਤੇ ਮੁਲਕ ਦੀ ਬਦਨਾਮੀ ਹੋਏਗੀ ਬਲਕਿ ਤੁਹਾਡੀ ਬਦਨਾਮੀ ਹੋਏਗੀ। ਸੋ ਮੈਨੂੰ ਲੱਗਦਾ ਵੀ ਜੇ ਤੁਹਾਡੇ ਕੋਲ ਕੋਈ ਬਾਹਰ ਦਾ ਫੋਰਨਰ ਗਲਤੀ ਨਾਲ ਗੂਗਲ ਮੈਪ ਤੇ ਆ ਵੀ ਜਾਂਦਾ ਕਿਉਂਕਿ ਟੂਰਿਜ਼ਮ ਪਾਕਿਸਤਾਨ ਦੀ ਵੱਧ ਰਹੀ ਹੈ ਟੂਰਿਸਟ ਬਾਹਰੋਂ ਆ ਰਹੇ ਨੇ ਤੇ ਸਾਰੀ ਗੱਲ ਤਾਂ ਆਪਣੀਆਂ ਗੱਡੀਆਂ ਤੇ ਵੀ ਆਉਣਾ ਮੋਟਰਸਾਈਕਲਾਂ ਤੇ ਵੀ ਆਉਣਾ। ਜੇ ਉਹਨਾਂ ਨੇ ਆਉਣਾ ਤੇ ਉਹਨਾਂ ਨੇ ਗੂਗਲ ਮੈਪ ਦਾ ਸਹਾਰਾ ਲੈਣਾ। ਉਹਨਾਂ ਨੂੰ ਕੀ ਪਤਾ ਰਾਹ ਦਾ ਵੀ ਇਹ ਕੰਟੋਨਮੈਂਟ ਹੈ। ਬਿਲਕੁਲ। ਤੇ ਜੇ ਉੱਥੇ ਆ ਵੀ ਜਾਂਦੇ ਤਾਂ ਉਹਨਾਂ ਨੂੰ ਵਧੀਆ ਬਿਹੇਵ ਕਰੋ। ਉਹਨਾਂ ਨੂੰ ਸਮਝਾ ਕੇ ਉਹਨਾਂ ਨੂੰ ਘੱਲੋ ਵੀ ਇੱਧਰ ਨੂੰ ਨਹੀਂ ਤੁਸੀਂ ਇੱਧਰ ਨੂੰ ਜਾਓ ਬਜਾਏ ਇਸ ਦੇ ਕਿ ਤੁਸੀਂ ਉਹਨਾਂ ਨੂੰ ਬਿਠਾ ਕੇ ਤੇ ਉਹਨਾਂ ਨੂੰ ਹਾਂਜੀ ਮੈਨੂੰ ਦੱਸ ਸਕਦੇ ਨੇ ਪਿਆਰ ਨਾਲ ਬਾਈ ਜੀ ਇੱਧਰ ਤੁਸੀਂ ਆ ਨਹੀਂ ਸਕਦੇ ਤੁਸੀਂ ਇੱਦਾਂ ਕਰ ਯੂ ਟਰਨ ਲੈ ਕੇ ਨਾ ਉਹ ਰਾਹ ਚੱਲ ਜਾਓ। ਸਿੰਪਲ ਯਾਰ ਵਧੀਆ ਲੱਗਦਾ ਹੈ ਨਾ ਸੁਣਨ ਨੂੰ ਵੀ ਦਿਲ ਨੂੰ ਚੰਗਾ ਲੱਗਦਾ। ਫੋਨ ਲੈ ਕੇ ਰੱਖਾ ਬਹਿ ਜਾਓ ਇੱਥੇ ਕਰ ਲਓ ਆਹ ਕਰ ਲਓ ਉਹ ਕਰ ਲਓ ਸਾਡਾ। ਮੈਂ ਕਿਹਾ ਲਓ ਜੀ ਮੈਂ ਵਾਪਸ ਚਲੇ ਗਿਆ ਹੋਟਲ ਇਸ ਚਲੋ ਕੋਈ ਨਹੀਂ ਜੀ। ਅੱਗੇ 4 ਦਿਨ ਤੁਹਾਨੂੰ ਇੰਨਾ ਵਧੀਆ ਘੁਮਾਇਆ ਤੁਹਾਨੂੰ ਤੁਹਾਡੀ ਉਹ ਨਿਰਾਸ਼ਾ ਵੀ ਦੂਰ ਕਰਦੇ ਆ ਤੁਹਾਨੂੰ ਘੁਮਾਉਣੇ ਹੋਰ ਤੇ ਇਹਦੇ ਰਾਹੀਂ ਆਪਾਂ ਤੁਹਾਡਾ ਲਾਮਾ ਵੀ ਪਹੁੰਚਾਤਾ ਉਹਨਾਂ ਦਾ। ਭਾਜੀ ਕਿੰਨਾ ਸੋਹਣਾ ਫੰਕਸ਼ਨ ਸੀ ਕੱਲ ਉਹ ਮਿਸ ਕਰਤਾ ਮੈਂ ਕਿੰਨੀ ਉਮੀਦਾਂ ਸੀ ਯਾਰ ਹਾਂ। ਉਹ ਕੋਈ ਨਾ ਉਹ ਵਲੌਗ 'ਚ ਤੁਸੀਂ ਭਾਜੀ ਦੇ ਵਲੌਗ 'ਚ ਦੇਖ ਲਿਆ। ਚਲੋ ਆਓ ਚਲੀਏ ਚਲੋ ਤੁਹਾਡਾ ਲਾਮਾ ਦੂਰ ਕਰਦੇ 2 ਦਿਨ ਤੁਹਾਨੂੰ ਘੁਮਾਉਣਾ। ਅੱਛਾ ਚਲੋ ਜੀ ਆ ਜਾਓ। हमारी तरफ से आपको ठीक है। ਕਿੱਥੇ ਵਲੌਗ ਕਿਹੜਾ ਵੇਖਿਆ ਇਹਨਾਂ ਦਾ ਵਲੌਗ?
ਫੈਸਲਾਬਾਦ ਵਾਲਾ ਜਦੋਂ ਇਹ ਆਏ ਨੇ ਇਧਰ ਪਾਕਿਸਤਾਨ ਪਾਕਿਸਤਾਨ ਆਏ ਨੇ, ਹਾਂ, ਉਹਦੇ ਉਹਦੇ ਬਾਅਦ ਬਾਅਦ ਦੇਖਿਆ ਤੇ ਫੈਸਲਾਬਾਦ ਵਾਲਾ ਵੀ ਦੇਖਿਆ ਫੈਸਲਾਬਾਦ ਲਾਹੌਰ ਵਾਲਾ। ਹਾਂਜੀ ਠੀਕ ਹੈ ਜੀ, ਠੀਕ ਹੈ ਸ਼ੁਕਰੀਆ ਤੁਸੀਂ ਆਏ ਹੋ, ਸਾਡੀ ਬੜੀ ਮੁਹੱਬਤ ਹੈ, ਸਾਡਾ ਬੜਾ ਪਿਆਰ ਹੈ। ਸ਼ੁਕਰੀਆ ਜੀ। ਹੁਣ ਅਸੀਂ ਤੁਹਾਨੂੰ ਦਾਵਤ ਦਿੰਦੇ ਆ ਹਾਂਜੀ ਤੇ ਮੇਰਾ ਘਰ ਲੱਗ ਹੀ ਆਓ, ਮੈਂ ਕਹਿੰਦਾ ਇੱਕ ਕੱਪ ਚਾਹ ਹੋਇਆ ਮੈਂ ਅੱਛਾ ਜੀ। ਹੁਣ ਅਸੀਂ ਕਿਸੇ ਦੇ ਘਰ ਹੀ ਚੱਲਣੇ ਸੀਗੇ। ਇੰਤਜ਼ਾਰ ਕਰਨ ਦੇ ਦੇ। ਦਿਓ, ਮੈਂ ਕਹਿੰਦਾ ਹਾਂਜੀ ਹਾਂਜੀ ਹੋਰ ਆ ਰਾਹ ਸਹੀ ਹੈ ਕਿ ਇਧਰ ਨੂੰ ਕਰ ਲਈਏ? ਤੁਸੀਂ ਜਾਣਾ ਕਿੱਥੇ? ਜੇਲ ਰੋਡ ਤੇ ਜੇ ਰੋਡ ਜਾਣਾ ਬਾਹਰੋਂ ਹੈਗੀ ਟ੍ਰੈਫਿਕ ਜਾਮ। ਬੰਦਾ ਮੇਰੇ ਸ਼ਹਿਰ ਤੋਂ ਆ ਤੇ ਵੇਖ ਕੇ ਗੱਡੀ ਰੋਕ ਲਈ, ਕਹਿੰਦਾ ਹੁਣ ਤੁਹਾਨੂੰ ਰਾਹ ਪਾ ਕੇ ਉਹਨਾਂ ਅੱਗੇ ਕੱਢ ਕੇ ਆਉਣਾ ਕਿਉਂਕਿ ਟ੍ਰੈਫਿਕ ਹੈ ਜਾਮ, ਛੁੱਟੀ ਦਾ ਟਾਈਮ ਹੈ, ਟ੍ਰੈਫਿਕ ਚਾਰੇ ਪਾਸੇ ਜਾਮ ਹੋਈ। ਹਾਂਜੀ ਸ਼ੁਕਰੀਆ ਸ਼ੁਕਰੀਆ ਜਨਾਬ। ਨਾ ਸ਼ੁਕਰੀਆ। ਬਹੁਤ ਮਿਹਰਬਾਨੀ। ਸ਼ੁਕਰੀਆ। ਤੇ ਤੁਸੀਂ ਮੇਰੀ ਛੋਟੀ ਵੀਡੀਓ ਬੇਸ਼ੱਕ ਪਾ ਦੇਣਾ, ਮੈਂ ਖਾਏਗਾ ਕੈਮਰਾ ਛਾਏਗਾ ਥੋੜਾ ਜਿਹਾ ਕੋਈ ਗੱਲ ਨਹੀਂ। ਜਿੱਦਾਂ ਤੁਹਾਡਾ ਦਿਲ ਕਰੇ। ਇਹ ਇਧਰ ਰਾਈਟ ਹੁਣ ਐਦੋਂ ਤੁਸੀਂ ਰਾਈਟ ਹੋ ਜਾਓ ਰਾਈਟ ਜੇ ਹੋ road ਕੇ ਤੇ। ਅੱਛਾ ਸਿੱਧਾ। ਚਲੋ ਮੈਂ ਕਹਿੰਦਾ ਸ਼ੁਕਰੀਆ। ਤੁਸੀਂ ਮੈਨੂੰ ਥੋੜਾ ਟਾਈਮ ਦਿੰਦੇ, ਮੈਂ ਤੁਹਾਡੀ ਨਹੀਂ ਮੁਹੱਬਤ ਤੁਹਾਡੀ, ਮੈਂ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। ਸ਼ੁਕਰੀਆ, ਬਹੁਤ ਬਹੁਤ ਥੈਂਕ ਸ਼ੁਕਰੀਆ। ਯੂ ਥੈਂਕ ਯੂ। ਚਲੋ ਜੀ ਰਾਹ ਪੈ ਗਏ ਅਸੀਂ ਹੁਣ। ਭਾਈ ਤਾਂ ਮਾਰਤਾ ਯਾਰ ਬੰਪਰ ਸਾਲਾ, ਮੈਨੂੰ ਉਹਨੂੰ ਪਤਾ ਨਹੀਂ ਕਿੰਨੇ ਦਾ ਪੈਣਾ ਬੰਪਰ ਉਹ ਹਨਾ, ਰੰਗ ਕਰਾਉਣਾ ਪੈਣਾ ਨਾ ਯਾਰ, ਸਟਾਕ ਰੰਗ ਸੀਗਾ ਯਾਰ। ਐਸੇ ਲੁੱਕ ਤੇ ਲਾਣੀ ਪਿਆ ਪੈਕ ਕਰਕੇ ਨਾ। ਬੰਪਰ ਦੇਖਿਆ ਤੁਸੀਂ? ਡਰਾਈਵਰ ਸਾਈਡ ਦਾ ਬੰਪਰ ਤੂੰ ਦੇਖਿਆ ਨਹੀਂ? ਸਕ੍ਰੈਚ ਜਿਹੜਾ ਕੱਲ ਦਾ ਲੱਗਿਆ ਹੈ। ਖੈਰ ਹੈ ਨਿੱਕੇ ਨਿੱਕੇ ਗੱਲਾਂ ਉਹ ਨਾ ਯਾਰ ਨਿੱਕੇ ਨਿੱਕੇ ਨਹੀਂ ਯਾਰ, ਲੱਗਦਾ ਕਿ ਯਾਰ ਲੋਕੀ ਸਾਲਾ ਜਮਾ ਨਹੀਂ ਪਰਵਾਹ ਕਰਦੇ ਆ। ਟੀਵੀ ਸੈਂਸਰ ਦੇਖੇ ਕਿਵੇਂ ਆਨ ਹੁੰਦੇ ਆ, ਪੈ 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 ਪੈ। ਤੂੰ ਸਾਲਾ ਹੱਸੀ। ਲਓ ਵੀ ਆਪਾਂ ਪੋਡਕਾਸਟ ਰਿਕਾਰਡ ਕਰਨ ਲੱਗੇ ਆ ਨਵਤੇਜ ਭਾਈ ਨਾਲ। ਮੈਂ ਕਿਹਾ ਵਲੌਗ ਵੀ ਆਪਾਂ ਥੋੜਾ ਜਿਹਾ ਬਣਾ ਦਈਏ ਨਾ। ਵਲੌਗ ਸ਼ੁਰੂ ਕੀਤਾ ਸੀ ਤੇ ਦਫ਼ਤਰ ਆ ਗਏ ਤਾਂ ਮੈਂ ਕਿਹਾ ਵਲੌਗ ਬਣਾਈਏ, ਨਾਲੇ ਗੱਲਾਂ ਬਾਤਾਂ ਮਾਰੀਏ, ਕੁਝ ਵਿਹਲੇ ਸਾਂ। ਭਾਈ ਸਾਹਿਬ ਕਿਵੇਂ ਓਵਰਆਲ? ਵਧੀਆ ਜੀ ਵਾਪਸ ਜਾਣ ਦਾ ਜੀ ਨਹੀਂ ਕਰਦਾ, ਲੇਕਿਨ ਜੀ ਵੈਗਨ ਦੀ ਐਂਟਰੀ 14 ਦਿਨ ਦੀ ਹੋਈ ਹੈ, ਕੀ ਕਰਾਂ ਮੈਂ, ਮੇਰੇ ਹੱਥ ਬੰਨੇ ਹੋਏ ਆ। ਹੁਣ ਅਗਲੀ ਐਂਟਰੀ ਲੈ ਕੇ ਆਓ ਨਾ। ਬਿਲਕੁਲ ਜੀ, 1 ਮਹੀਨੇ ਦੀ ਐਂਟਰੀ ਤੇ ਆਪਾਂ ਸਾਊਥ ਪਾਕਿਸਤਾਨ ਜਾਣਾ, ਪਹਿਲਾਂ ਕਰਾਚੀ, ਉਹਦੇ ਬਾਅਦ ਅਸੀਂ ਗਿਲਗਿਤ। ਆ ਮੇਰਾ ਹੱਥ ਖੜਾ, ਮੇਰਾ ਵਾਦਾ ਵੀ ਅਸੀਂ ਇਕੱਠਿਆਂ ਜਾਣਾ, ਤਿੰਨਾਂ ਜਾਣਿਆਂ ਨੇ, ਤਿੰਨਾਂ ਚੌਂ ਜਣਿਆਂ ਨੇ ਜਾਣਾ, ਨਾਲੇ ਇੰਜੋਏ ਕਰਾਂਗੇ, ਨਾਲੇ ਸਮੀ ਦੇ ਗਾਣੇ ਸੁਣਾਂਗੇ। ਬਿਲਕੁਲ ਜੀ। 10-15 ਦਿਨ ਹੁੰਜ਼ਲ ਲਾ ਕੇ ਆਵਾਂਗੇ, 10-15 ਦਿਨ ਇੱਧਰ ਸਾਊਥ ਲਾਵਾਂਗੇ, 15 ਦਿਨ ਲਾਵਾਂਗੇ, 2 ਹਫ਼ਤੇ ਥੱਲੇ 2 ਹਫ਼ਤੇ ਉੱਤੇ ਨਾਰਥ। ਡਨ। ਤੇ ਤੇਲ ਵੀ ਅੱਧਾ ਪਾਵਾਂਗੇ, ਮੈਂ ਨਹੀਂ ਆਂਦਾ ਤੁਹਾਡਾ ਖਰਚਾ ਕਰਾਉਣਾ। ਸਹੀ ਆ। ਕੀ ਪਤਾ ਦੇ ਪੈਟਰੋਲ ਪੰਪ ਵਾਲਿਆਂ ਨੇ ਟੈਲੀ ਨਾ ਲਵੇ ਮੇਰੇ ਤੋਂ, ਜਿੱਦਾਂ ਇੱਥੇ ਨਹੀਂ ਲੈ ਰਹੇ ਹਨਾ, ਸਰਵਿਸ ਦਾ ਚਾਰਜ ਨਹੀਂ ਲੈ ਰਹੇ। ਕੀ ਅੱਛਾ ਬਾਈ ਕੀ ਟੋਟਾ ਵਾਲਿਆਂ ਦਾ ਕੀ ਹੋਇਆ ਦੱਸਿਓ? ਉਹ ਬਾਈ ਇਹ ਟੋਟਾ ਜਿਹੜੇ ਇੱਥੇ ਲਾਹੌਰ 'ਚ ਆ, ਮੈਂ ਤੇ ਚਲਾ ਗਿਆ ਕਿਉਂਕਿ ਫਿਲਟਰ ਕਲੌਗ ਹੋ ਗਿਆ ਸੀ, ਸਟੀਅਰਿੰਗ ਦਾ ਇਸ਼ੂ ਆ ਰਿਹਾ ਸੀਗਾ ਤੇ ਉਹ ਠੀਕ ਕਰਾਏ ਸਾਰਾ ਉਹਨਾਂ ਨੇ, ਠੀਕ ਕੀਤਾ ਸਟੀਅਰਿੰਗ ਤੇ ਫਿਲਟਰ ਵੀ ਚੇਂਜ ਕੀਤੇ ਸਾਰਾ ਕੁਝ। ਉਹਦੇ ਬਾਅਦ ਕਹਿੰਦੇ ਵਾਸ਼ਿੰਗ ਇਹਦੀ ਵਾਸ਼ਿੰਗ ਵੀ ਕਰਤੀ, ਬਹੁਤ ਵਧੀਆ ਲਿਸ਼ਕਾਈ ਗੱਡੀ। ਤੇ ਮੈਂ ਕਿਹਾ ਹੁਣ ਬਿੱਲ ਦੱਸ ਦਿਓ। ਕਹਿੰਦਾ ਨਹੀਂ ਭਾਈ ਤੁਹਾਡੇ ਤੋਂ ਨਹੀਂ ਲੈ ਸਕਦੇ, ਤੁਸੀਂ ਤੇ ਸਾਡੇ ਮੁਲਕ ਦੇ ਮਹਿਮਾਨ ਹੋ ਤੁਸੀਂ ਯਾਰ। ਅੱਛਾ ਵਾਏ ਹਾਏ ਹਾਏ, ਕਿਹੜਾ ਡੀਲਰਸ਼ਿਪ ਕਰਦਾ ਦੁਨੀਆ ਦੀ, ਮੈਂ ਕਹਿੰਦਾ ਦੱਸ ਦਿਓ ਤੁਸੀਂ ਇੱਕ ਵਾਰ। ਹਾਂ ਮਤਲਬ ਹੀ ਨਹੀਂ, ਮੈਂ ਤੇ ਭਾਜੀ ਐਵਰੀ ਸਿੰਗਲ ਡੇ ਸਰਪ੍ਰਾਈਜ਼ ਹੋ ਰਿਹਾ ਮੈਂ ਤੇ ਯਾਰ। ਕਿੰਨਾ ਮਤਲਬ ਇੰਨੀ ਮੁਹੱਬਤ ਕਿੱਦਾਂ ਹੋ ਸਕਦੀ ਲੋਕਾਂ ਦੇ ਵਿੱਚ। ਇਸ ਇੱਕ ਪਾਸੇ ਸਰਪ੍ਰਾਈਜ਼ ਹੋਏ ਵੀ ਤੁਹਾਨੂੰ ਨਾ ਤੁਹਾਡੀ ਇਨਵੈਸਟੀਗੇਸ਼ਨ ਕੀਤੀ ਪੂਰੀ ਖਿਲਾਰ ਕੇ ਚੌਕੀ ਤੇ, ਇੱਕ ਪਾਸੇ ਪੈਸੇ ਨਹੀਂ ਲਏ ਹੈ। ਉਹ ਤੇ ਮੈਂ ਉਹਨਾਂ ਨੂੰ ਮਾਫੀ ਕਰਦਾ ਯਾਰ, ਮੈਂ ਆਪਣੇ ਆਪ ਨੂੰ ਬੜਪਨ ਦਿਖਾਉਂਦਾ, ਤੁਸੀਂ ਮਤਲਬ ਉਹਨਾਂ ਨੂੰ ਮਾਫ ਕੀਤਾ, ਕੋਈ ਗੱਲ ਨਹੀਂ। ਮੈਂ ਅਕਸਰ ਆਨਾ ਹੁੰਦਾ ਭਾਈ ਨਵਤੇਜ, ਮੈਂ ਵੀ ਈਰਾਨ ਘੁੰਮਿਆ ਨਾ, ਮੈਨੂੰ ਪੁੱਛਦੇ ਵੀ ਈਰਾਨ ਕਿਸ ਤਰ੍ਹਾਂ ਦਾ ਸਫ਼ਰ ਸੀ। ਮੈਂ ਕਿਹਾ ਵੀ 2 ਬੰਦੇ ਮੈਨੂੰ ਮਾੜੇ ਉੱਥੇ ਜ਼ਰੂਰ ਟੱਕਰੇ, ਜਿਨ੍ਹਾਂ ਕੋਸ਼ਿਸ਼ ਕੀਤੀ ਵੀ ਕੋਈ ਪੈਸੇ ਲੁੱਟ ਲਈਏ ਮਤਲਬ ਵੀ ਗਦਾ ਲਾ ਲਈਏ, ਲੇਕਿਨ ਬਹੁਤ ਸਾਰੇ ਦੋਸਤ ਹਨ ਜਿਨ੍ਹਾਂ ਨੇ ਆਪਣੇ ਘਰਾਂ ਤੱਕ ਸਾਨੂੰ ਲੈ ਕੇ ਉਹਨਾਂ ਖਾਣਾ ਖਵਾਇਆ, ਰੋਟੀ ਖਵਾਈ ਵਧੀਆ। ਫਿਰ ਮੈਂ ਕਿਹਾ ਵੀ ਉਹ 98 ਮਤਲਬ ਵੀ 2 ਬੰਦੇ ਹੋ ਤੇ ਇੱਕ ਪਾਸੇ ਉਹ 98% ਤੇ ਇੱਕ ਪਾਸੇ 2%, ਤੇ ਮੈਂ 2% ਨੂੰ ਕਿਉਂ ਅੱਖ ਮੰਨਾਂ? ਫਿਰ ਮੈਂ 98% ਦੀ ਗੱਲ ਕਰਾਂ ਕਿ ਉਹਨਾਂ 98% ਮੇਰੇ ਨਾਲ ਚੰਗਾ ਬਿਹੇਵ ਕੀਤਾ ਸੀ, ਫਿਰ ਮੁਲਕ ਉਹ ਚੰਗਾ ਸੀ ਨਾ ਸਾਡੇ। ਬਿਲਕੁਲ ਜੀ, VOTING ਹਾਈ ਆ ਹੁਣ ਹਨਾ, ਜਿੱਤ ਗਏ ਮੈਂ 98% ਜਿੱਤ ਆਪਣੀ। ਚਲੋ ਜੀ ਆਪਾਂ ਪੋਡਕਾਸਟ ਰਿਕਾਰਡ ਕਰ ਲਈਏ ਤੇ ਫਿਰ ਅੱਗੇ ਵਧਦੇ ਹਾਂ। ਲਓ ਵੀ ਪੋਡਕਾਸਟ ਕਰ ਗਏ ਤੇ ਆਪਾਂ ਨਿਕਲ ਪਏ ਬਾਹਰ। ਮੈਂ ਕਿਹਾ ਵੀ ਤੁਹਾਨੂੰ ਰੈਸਟੋਰੈਂਟ ਕਿਸੇ ਲੈ ਜਾ ਵਧੀਆ ਜਿਹਾ, ਦੇ ਵੀ ਕਿਤੇ ਢਾਬੇ ਤੇ ਖਾਣਾ। ਸੋ ਆਪਾਂ ਇੱਕ ਢਾਬਾ ਵੀ ਨਹੀਂ, ਲੇਕਿਨ ਛੋਟਾ ਜੀ ਉਹਨਾਂ ਦੀ ਦੁਕਾਨ ਹੈ ਤੇ ਐਡਾ ਵਧੀਆ ਫੂਡ ਹੁੰਦਾ, ਤੁਹਾਨੂੰ ਪਹਿਲਾਂ ਉੱਥੇ ਲੈ ਕੇ ਜਾਂਦਾ ਆਪਾਂ ਥੋੜਾ ਜਿਹਾ ਕੁਝ ਖਾ ਲਈਏ। ਡਿਨਰ ਫਿਰ ਆਪਾਂ ਕਰਨਾ, ਹੋਰ ਬਹੁਤ ਸਾਰੇ ਮਹਿਮਾਨ ਦੋਸਤ ਨੇ, ਉਹਨਾਂ ਨਾਲ ਸਾਰਿਆਂ ਨਾਲ ਰਲ ਕੇ ਆਪਾਂ ਡਿਨਰ ਕਰਾਂਗੇ, ਪਰ ਪਹਿਲਾਂ ਆਪਾਂ ਕੁਝ ਖਾ ਲਈਏ ਤੇ ਫਿਰ ਇੱਕ ਸ਼ਾਪਿੰਗ ਤੇ ਜਾਣਾ, ਜੁੱਤੀਆਂ ਲੈਣੀਆਂ ਦੇਸੀ, ਇਹਨਾਂ ਨੂੰ ਲੈ ਕੇ ਦੇਣੀਆਂ, ਤੇ ਹੋਰ ਕੁਝ ਦੋਸਤਾਂ ਦੀ ਫਰਮਾਇਸ਼ ਆ, ਉਹਨਾਂ ਲਈ ਵੀ ਜੁੱਤੀਆਂ ਲੈ ਕੇ ਬਾਜ਼ਾਰ ਚੱਲਦੇ ਆ ਤੇ ਫਿਰ ਗੈਟ ਟੂਗੈਦਰ ਵਾਲੇ ਪਾਸੇ ਜਾਵਾਂਗੇ। ਪਿੰਡੂ ਕੈਨੇਡੀਅਨ ਵਾਲੇ ਮਿੰਟੂ ਭਾਈ ਹੁਣੀ ਤੇ ਬਾਕੀ ਸਾਰੇ ਹੋਰ ਵੀ ਦੋਸਤ ਜਿਹੜੇ ਆਏ ਨੇ, ਉਹਨਾਂ ਨਾਲ ਵੀ ਮਿਲਾਉਂਦੇ ਤੁਹਾਨੂੰ ਸਾਰਿਆਂ ਨੂੰ। ਪਹਿਲਾਂ ਆਪਾਂ ਕੁਝ ਖਾ ਲਈਏ। ਲੋ ਵੀ ਸਾਡਾ ਆ ਗਿਆ ਫੂਡ, ਰੋਡ ਸਾਈਡ ਬਹਿ ਕੇ ਖਾਂਦੇ ਪਏ ਆ। ਗੱਡੀ ਲਾਤੀ ਆ ਇੱਧਰ ਭਾਈ ਕਹਿੰਦੇ ਵੀ ਢਾਬੇ ਵਾਲਾ ਖਾਣਾ, ਢਾਬਾ ਤਾਂ ਨਹੀਂ ਪਰ ਬਹੁਤ ਵਧੀਆ ਇਹਨਾਂ ਦਾ, ਕਾਫੀ ਬਾਰ ਵਾਲਿਆਂ ਦਾ।
ਐ ਵੀ ਹਲਕਾ ਫੁਲਕਾ ਖਾਣੇ ਆ, ਡਿਨਰ ਫੇਰ ਕਰਨਾ ਠੀਕ ਹੈ। ਇੱਕੋ ਵਾਰੀ ਖਾਣਾ ਇੱਥੋਂ ਹੀ। ਨਾ ਇਹ ਸਨੈਕ ਆ ਹੂੰ ਵਾਪਸ ਪਿੰਦੇ ਹਲੇ ਤੇ ਰਾਤ ਆਪਣੀ ਆ ਹਲੇ ਹੋਟਲ ਜਾਣਾ ਹੈ 7 ਵਜੇ ਹਲੇ ਵਧੀਆ ਨਾ। ਬਹੁਤ ਵਧੀਆ। लो भाई हम आ गए। अब कहाँ आ गए? बादशाही मॉस्क के बाहर फूड स्ट्रीट ऑफ लाहौर। हाँ तो दिन के टाइम आप आए थे इधर? हाँ ये तो खाली पड़ी थी उस टाइम जब बादशाही मॉस्क आया मैं। अब रौनकें हैं। रात को हमने रौनकें देखी नहीं ना। चलो वो सामने लाइव कवाली चल रही है, वो भी दिखाएंगे आपको। और पहले आपको मैं हवेली दिखा रहा हूँ, ऊपर से आ जाओ। चलो जी। हवेली रेस्टोरेंट देखते हैं हाँ और साथ में आपको थोड़ा सा बताते भी हैं इधर क्या क्या था। अंदर से जो मैंने घर बताए थे, ये देखो दरवाज़ा, ये उस टाइम के बने हुए उनको रिपेयर वगैरह किया हुआ है। दरवाजे का साइज तो देखें आप। हाँ हाँ। आ जाओ फिर आप। ये भी दरवाज़ा है। हाँ जी, क्या लेना है भैया आपने इधर से? लाहौरी जुत्ती। आ जाओ फिर लेकर देते हैं आपको। चलो दिखाओ। हमारे दोस्त हैं मियाँ जी, उनसे लेकर देते हैं। भैया जी बड़ी अच्छी जूती हैं। हाँ लाहौरी किने लेकर देनी है? केनू केनू हाँ, नहीं वो नहीं दसा ना किस किस के लिए लेनी है? किस से प्यार करूं। केड़ी लेनी ने दोवां च? हाँ वे ना ਇਹਨਾਂ ਵਿੱਚੋਂ ਨਹੀਂ ਲੈਣੀ ਲੈਣੀ ਨਹੀਂ ਆ ਲੈਣੀ ਆ ਕਿਵੇਂ ਨਹੀਂ ਸਫਰ ਤੁਸੀਂ ਲੰਮਾ ਕਰਦੇ ਆ ਸੌ ਵੀ ਸਕਦੇ ਆ ਤੇ ਥੱਲੇ ਸਾਈਜ਼ ਤੇ ਦੇਖੀ ਯਾਰ ਇਹਦੇ ਆ ਥੱਲੇ ਦੇਖੀ ਸਾਈਜ਼ ਦੇਖੀ ਲੈ ਤੁਹਾਡੀ ਪੈਂਚਰ ਆ ਥੱਲੇ ਪੈਨ ਲਵਾ ਦਿਓ ਇਹਦੇ आ जाओ। ठीक ठाक जी। ये अपने मियाँ जी ने सस्तियां जुतियां सानू दे देंदे। आ रही को पसंद? ਲੈ ਕਿਧਰ ਰਹੇ ਹੋ नहीं पसंद तुहानू? केड़ी पसंद है? ਲਾਹੌਰੀ ਕੋਈ ਦਿਖਾਇਆ ਅੱਡ ਕੋਈ ਚੀਜ਼ ਨਾ और कपड़े तो पाउंदे नहीं पाउणी काहदे ना? ਕਪੜਾ ਪਾਉਂਦਾ ਤਾਂ ਹੈਗਾ ਲੇਕਿਨ ਪਾਉਂਦਾ ਉਹ ਜੇ ਨਹੀਂ ਜਿਹੜੀ ਜੁੱਤੀਆਂ ਪਾਉਣ ਵਾਲੇ ਹੋ हाँ ओए ओए ओए। ਪੈਂਟ ਸ਼ਰਟ ਨਾ ਪਾ ਲਿਆ ਕਰੋ ਇਹਨਾਂ ਨਾਲ ਦੀ ਮੈਚ ਕਰਨੀ ਨਹੀਂ ਆ ਕੁੜਤਾ ਪਜਾਮਾ ਪਾਉਣਾ ਪੈਣਾ कुर्ता पजामा लाओगे फिर? ਕੁੜਤਾ ਮਤਲਬ ਲੈਣਾ ਪੈਣਾ ਪਠਾਨੀ ਸੂਟ ਸਲਵਾਰ ऐसा? ਸਹੀ ਗੱਲ ਚੱਕਦੇ ਆ ਕੱਲ ਨੂੰ ਕੱਲ ਕਾਲਾ ਜੀ चलो चक लो फिर खुसा चक लो। ਕਾਲੀ ਰੰਗ ਨਾਲ ਤਾਂ ਆਈ ਸਿਲਵਰ ਚ ਹਾਂ हाँ पेंट नहीं पा लियो पर। ਇਹਦੇ ਨਹੀਂ ਪਾ ਲਈ ਨਵਾਂ ਫੈਸ਼ਨ ਨਵਾਂ ਫੈ ਹੋਰ ਕਿ ਨਵਾਂ ਆਪਾਂ ਹੀ ਟ੍ਰੈਂਡ ਬਣਾਈਦਾ हाँ। लो भी मिंटू भाई आ गए थे जिस करन किथों किथों घूम आया आज? ਜਿਸ ਕਰਨੀ ਇਹ ਕਰਨੀ ओ करन चल। ਅੱਜ ਹੁਣ ਨਵਾਂ ਅਸੀਂ ਅੱਜ ਗਏ ਬਾਬੇ ਦੀ ਬੇਰ, ਫਿਰ ਸਿਆਲਕੋਟ ਦੇਖਿਆ ਸੀ ਘੰਟਾ ਘਰ, अच्छा ਫਿਰ ਵਾਪਸੀ ਤੇ ਅਸੀਂ ਤੁਹਾਨੂੰ ਦੇਖਿਆ घंटा सही सी? ਪੂਰਾ ਘੰਟਾ ਪੂਰਾ ਕਾਟਾ ਸਹੀ ਸੀ ਮੇਰੀ ਸੌਂ ਲੈ ਗੱਡੀ ਚ ਗੱਡੀ 'ਚ ਸੌਂ ਗਏ ਸੀ। अच्छा ਨਜ਼ਾਰਾ ਆਇਆ ਇੱਕ ਬਹੁਤ ਵਧੀਆ ਜਿਹੜਾ ਬਾਬੇ ਦੀ ਬੇਰ ਉਹ ਬਹੁਤ ਸੋਹਣਾ ਇਤਿਹਾਸ ਉਹਦਾ ਬਹੁਤ जिस करन मिलिया उसे? ਉਸ ਕਰਨ ਵੀ ਮਿਲਿਆ ਤੁਹਾਡੇ ਬਾਰੇ ਦੱਸਿਆ ਉਹਨੇ ਬਹੁਤ ਬੈਠੇ ਗੱਲਾਂ ਕੀਤੀਆਂ ਨਜ਼ਾਰਾ ਆ ਗਿਆ ਬਹੁਤ ਵਧੀਆ ਤੇ ਕੱਲ ਨੂੰ ਪਤਾ ਨਹੀਂ ਕਿੱਧਰ ਲੈ ਕੇ ਜਾਣਗੇ ਮੈਂ ਚਾਹਣਾ ਮੈਨੂੰ ਪਿੰਡਾਂ ਪੁੰਡਾਂ ਨੂੰ ਲੈ ਜਾਵਣ ਆਹ ਚੱਲਦੇ ਆ ਕੱਲ ਸ਼ਾਮ ਤੱਕ ਇੱਥੇ ਫਿਰ ਆਪਾਂ ਪਿੰਡ ਚੱਲਨੇ ਆ ਲੈ ਐਲਬਮ ਮੇਰੇ ਐਲਬਮ। ਪਿੰਡ ਜਾਓਦੇ ਤੇ ਹੀਰ ਦਾ ਪਿੰਡ ਲੈ ਕੇ ਜਾਓ ਮੈਨੂੰ ਚੰਗਾ ਅੱਛਾ ਮੇਰੀ ਵਧੀਆ ਵਧੀਆ ਜਰਾ ਲਾ ਭੰਗੜਾ ਪਾਏਗਾ ਉੱਥੇ ਫਿਰ? ਮੈਂ ਤਾਂ ਲਟਾਂਗੇ ਉੱਥੇ ਉਦਣ ਵਾਲੇ ਹਾਂ ਸਵਾਦ ਪੂਰਾ ਆ। ਅਸੀਂ ਆਪ ਪਾਵਾਂਗੇ ਨਾਲ ਹੀ ਲੈ ਚਲੋ। ਬਾਲ ਖੋਲ ਦੇ ਬਾਰਿਸ਼ਾ ਹੀਰ ਅੱਖ ਦੀ ਜੋਗੀਆਂ ਆਹ ਕਰਦਾ ਜਾ ਕੇ ਝੂਠ ਬੋਲੇ। ਝੂਠ ਬੋਲਾਂਗੇ ਇੱਥੇ ਜਾ ਕੇ ਉਹ ਹੈਗੀ ਕਵਰ ਨਾ ਬਾਰਿਸ਼ ਹਾਂ ਹਾਂ ਉਹ ਜਿਹੜੀ ਅਸੀਂ ਪਰਸੋਂ ਗਏ ਇੱਕ ਉਹ ਜਿਹੜਾ ਭਗਤਪੁਰ ਵਾਲਾ ਖੂਹ ਵੀ ਇੱਕ ਤੁਸੀਂ ਵੀਡੀਓ ਦਿਖਾਇਆ ਉਹ ਸਿਆਲਕੋਟ। ਅਸੀਂ ਸਿਆਲਕੋਟ ਅਜੇ ਉਧਰੋਂ ਆਏ ਅਜੇ ਉੱਥੇ ਸੀ ਮੈਂ ਗਿਆ ਪਰਸੋਂ ਝੰਗ ਮੈਂ ਹੀਰ ਨੂੰ ਦੱਸ ਕੇ ਆਇਆ ਤੇਰਾ ਵੀ ਆਉਣ ਡਿਆ। ਯਾਰ ਪਤਾ ਨਹੀਂ ਕਿੱਥੇ ਕੀ ਹੋ ਜਾ ਪਤਾ ਹੀ ਨਹੀਂ। ਆ। ਇੱਕ ਦੋ ਵਾਰੀ ਫੇਰ ਆਏ ਨਾ, ਇੱਕ ਦੋ ਵਾਰੀ ਫੇਰ ਆਉ ਫੇਰ ਪਤਾ ਲੱਗਦਾ ਸਾਰੇ ਆਏ। ਤੇ ਭੰਗੜਾ ਰਾਤੀ ਕਿੰਨੇ ਸਹੀ ਪਾਇਆ ਤੂੰ ਕਿ ਇਹਨੇ? ਉਹ ਬਾਈ ਨੇ ਹੈ ਬਹੁਤ ਭੰਗੜਾ ਸਵਾਦ ਲਿਆ ਬਾਈ ਉਹ ਨਸ਼ੇ ਦਾ ਪਤਾ ਕਰੋ ਜਿਹੜਾ ਰਾਤ ਇਹਨੇ ਖਾਦਾ ਹੋਇਆ ਸੀ। ਅਸੀਂ ਉਹ ਚੀਜ਼ ਸਵੇਰ ਸਾਨੂੰ ਦੀ ਚਾਹੀਦੀ ਆ, ਸਵੇਰ ਉਹ ਦਾ ਚੀਜ਼ ਅਸੀਂ ਲੈ ਕੇ ਜਾਣਾ। ਪਾਕਿਸਤਾਨ ਚ ਵੀ ਬੰਦੇ ਨੇ ਖਾਦਾ ਕੀ ਸੀ ਹਾਂ ਉਹ ਕਹਿੰਦੇ ਸਾਡੇ ਪਤੇ ਤੋਂ ਬਾਹਰ ਆ ਅੱਛਾ ਸਮਾਰ ਇੱਕ ਰਾਤ ਦਾ ਸਟੈਪ ਕਰਕੇ ਉਹੀ ਜਿਹੜਾ ਰਾਤੀ ਐਂਡ ਤੇ ਕੀਤਾ ਐਂਡ ਵਾਲਾ ਜਿਹੜਾ ਹੁਣ ਤਾਂ ਭਾਈ ਹੁਣ ਕਹਿੰਦਾ ਮੇਰੇ ਖੱਲੀਆਂ ਪਈਆਂ ਨੇ ਮੈਂ ਕਿਹਾ ਵੀ ਤੇਰੀ ਸਪਾ ਕਰਾ ਲਈ ਕਿਵੇਂ ਕੀਤਾ ਐਂਡ ਵਾਲਾ ਸਟੈਪ ਇਹਨੇ? ਮੇਰੀ ਪੱਗ ਖੁੱਲ ਜਾ ਕਿਵੇਂ ਕੋ ਅਸਲ ਤੋਂ ਰਹਿ ਕਰੀ ਮਾੜਾ ਜਿਹਾ। ਨਹੀਂ ਉਹ ਭਾਜੀ ਉਹ ਕਹਿਣਦੇ ਆ ਜਿਹੜਾ ਐ ਨਹੀਂ ਦੂਜਾ ਉਹ ਜਿਹੜਾ ਅੱਛਾ
ਕਿਹਦਾ ਦੇ ਗਲ ਚ ਹੋ ਪਾਇਆ ਮਾਰ ਹਾਂ ਇੱਕ ਹੀ ਲੱਗਿਆ ਐ ਕਰਨ ਹਾਂ ਉਹ ਕਿਹਾ ਬਈ ਕੰਮ ਕਰਤਾ ਬੰਦ ਹੋ ਗਿਆ ਸੀ ਬਾਅਦ ਚ ਘਰੇ ਜਾ ਕੇ ਬੰਦ ਹੋ ਗਿਆ ਜੀ ਹਾਂ ਬੰਦ ਸੀ ਇੱਥੇ ਆ ਕੇ ਹਿੱਲਿਆ ਨਹੀਂ ਹੈ ਇਹ ਹੁਣ ਕਿਵੇਂ ਸਹੀ ਇਹ ਰਾਤ ਵਾਲੇ ਸਟੈਪ ਆ ਦੇਖ ਦੇਖ ਕੋਲ ਦਾ ਐਂ ਦੱਸ ਦੋ ਵੀ ਖਾਂਦਾ ਕੀ ਹੈ ਦੱਸ ਪਹਿਲਾਂ ਤਾਂ ਮੈਨੂੰ ਦੱਸ ਦੇ ਵੀ ਆਪਾਂ ਲੈ ਕੇ ਜਾਣੀ ਹੈ ਮੈਂ ਚੜਦੇ ਪੰਜਾਬ ਤੇ ਲੈ ਕੇ ਜਾਣੀ ਕੀ ਵਾ ਦੱਸ ਮੈਨੂੰ ਕੀ ਖਾ ਲਿਆ ਜਾਂ ਕਿਹੜੀ ਮਸ਼ਰੂਮ ਖਾ ਲਈ ਇਹ honest ਸੱਚੀ ਦੱਸੀ ਨਾ ਸੱਚੀ ਭਾਜੀ ਦੱਸਾਂ ਟੀਮ ਤਾਂ ਇਹ ਕੰਮ ਕਰਦੀ ਨਹੀਂ ਉਹ ਭਾਈ ਨੇ ਥਾਪੀ ਜੋ ਦਿੱਤੀ ਸੀ ਨਾ ਭਾਈ ਨਾਸਰ ਨੇ ਇਹ ਹੋਈ ਜਾਂਦਾ ਉਹ ਥਾਪੀ ਇਹ ਝੂਠ ਨਹੀਂ ਨੋ ਆਪਣੇ ਤੋਂ ਕੋਈ ਨਹੀਂ ਕਰਦੀਆਂ ਬਈ ਦੱਸੋ ਬਈ ਨਾ ਇਹੀ ਗੱਲ ਆ ਭਾਈ ਮੈਨੂੰ ਝੋਲਾ ਲੱਗਿਆ ਪਿਆ ਰਾਤ ਦਾ ਇਹੀ ਸੱਚੀ ਗੱਲ ਆ ਯਾਰ ਬੰਦੇ ਨੇ ਨਾਗ ਨਚਾਇਆ ਨਾਗ ਹੋ ਤਾਂ ਅੱਜ ਵੀ ਖਾਣਾ ਅਸਲਾਮ ਵਾਲੇਕੁਮ ਦੋਸਤੋ ਰਾਤੀ ਵਾਵਾ ਲੇਟ ਹੋ ਗਏ ਹਾਂ ਆਪਾਂ ਤੇ ਵਲੌਗ ਪੂਰਾ ਨਹੀਂ ਸੀ ਹੋਇਆ ਮੈਂ ਕਿਹਾ ਅੱਜ ਆਂਦੇ ਸੀ ਲੱਸੀ ਪੀਣੀਆਂ ਜੇਦੇ ਦੀ ਲੱਸੀ ਤੇ ਉਹ ਸਵੇਰੇ ਉਸ ਤੋਂ ਬਾਅਦ ਰਸ਼ ਬਹੁਤ ਹੋ ਜਾਂਦਾ ਸੋ ਇਸ ਤੇ ਆਪਾਂ ਸਵਖਤ ਹੀ ਨਿਕਲੇ ਹਲੀ ਸਮਝ ਲਓ ਵੀ ਸੂਰਜ ਨਹੀਂ ਨਿਕਲਿਆ ਸਵੇਰਾ ਤੋਂ ਬਾਅਦ ਦਿੱਲੀ ਗੇਟ ਜਾਣਾ ਦਿੱਲੀ ਗੇਟ ਤੋਂ ਅੰਦਰ ਘੁੰਮਦੇ ਨਾਲ ਲੱਸੀ ਪਿਆ ਕੇ ਮਿੰਟੂ ਭਾਜੀ ਤੇ ਨਾਲ ਤੇਜ ਭਾਜੀ ਤੇ ਸਾਰਿਆਂ ਨੂੰ ਲੱਸੀ ਪੀਂਦੇ ਆਪਾਂ ਨਾਲੇ ਘੁੰਮਦੇ ਫਿਰਦੇ ਸਵੇਰੇ ਲਾਹੌਰ ਵੇਨੇ ਆ ਤੇ ਕਿਦਾਂ ਦਾ ਸਵੇਰੇ ਕਿਦਾਂ ਦਾ ਲੱਗਦਾ ਲਓ ਵੀ ਭਾਜੀ ਵੀ ਆ ਗਏ ਗੱਡੀ ਉਹ ਖਿਲਾਰਤੀ ਲਿਆ ਕੇ ਆਪਾਂ ਦਿੱਲੀ ਗੇਟ ਤੇ ਆਓ ਉੱਥੇ ਖੜਾ ਕੇ ਇੱਕ ਫੋਟੋ ਖਿੱਚੋ ਤੇ ਫਿਰ ਆਪਾਂ ਅੱਗੇ ਚੱਲਦੇ ਆ ਲੱਸੀ ਪਿਆਉਣੀ ਤੁਹਾਨੂੰ ਲੱਸੀ ਕਿਹੜੀ ਵਾਲਾ ਜੇਦੇ ਦੀ ਲੱਸੀ ਕਿਹੜੀ ਲੱਸੀ ਜੇਦੇ ਦੀ ਹਾਂ ਜੇਦੇ ਦੀ ਲੱਸੀ इधर दातन लिया बेच दिल्ली गेट से खलोता क्या है ये दातन है जी दातन ये सर की ये दांतों को आपने वो मारा है ये हमारा जी दांतों को मारा ये दांतों का हमारा कितने का ये 50 का भी है 100 का भी है कितना मर्जी है लोग लेते हैं बस जितना मर्जी लेते और मारते कैसे हैं ये जैसे मसवाक लगाते हैं इस तरह बस हाँ नहीं, मुझे भी पता मैं तो बता रहा हूँ उनको वीडियो देखने वालों को हाँ वीडियो बना रहा है ये कहाँ से लेके आया ये स्वाद दीर मानसरा दीर स्वाद ठीक है मिंटू भाई भी खलोते ਲਾਹੌਰ ਲਿਖਿਆ ਜੀ ਲਾਹੌਰ ਗੇਟ ਦੀ दिल्ली गेट हाँ ये दिल्ली गेट है की करना बात जेदे दी लस्सी पता जेदे दी लस्सी दा सुनिया जेदे दी लस्सी अंदर बड़ी मशहूर है लैना च ला के पीनी पैंदी ਅੱਛਾ ਤੇ ਇਹ ਗੇਟ ਕੇ ਮਸ਼ਹੂਰ ਹੈ ਜੀ ਇਹ 12 ਦਰਵਾਜ਼ੇ ਸਨ ਲਾਹੌਰ ਦੇ ਜਿਹੜੇ 12 ਦਰਵਾਜ਼ੇ ਉਹਨਾਂ ਦੇ ਵਿੱਚ ਹੀ ਲਾਹੌਰ ਸ਼ਹਿਰ ਸੀ ਪੂਰਾ ਇਹ ਫੇਮਸ ਮਸ਼ਹੂਰ ਦਰਵਾਜ਼ਾ ਸੀ ਜਿਹੜੇ ਉਸ ਦੌਰ ਦੇ ਜ਼ਿਆਦਾ ਯੂਜ਼ ਹੁੰਦਾ ਸੀ ਇਹ ਦਰਵਾਜ਼ਾ ਇਹ ਦਿੱਲੀ ਵਾਲੇ ਪਾਸੇ ਨੂੰ ਖੁੱਲਦਾ ਵਾ ਇੱਧਰ ਦਿੱਲੀ ਆ ਇਸ ਦਾ ਨਾਮ ਦਿੱਲੀ ਗੇਟ दिल्ली के लाहौर गेट है ਹਾਂ वो इधर ਨੂੰ खोलते हैं ਅੱਛਾ हली है ਹਾਂ ਜਿੰਦੇ ਦੀ ਲੱਸੀ ਪੀ ਲਈ ਅੱਲਾ ਜਿੰਦੇ ਦੀ ਦਾਤਨ ਕਰ ਲਈ ਹੈ ਦਾਤਣ ਮਸਵਾਕ ਟਾਈਪ ਲਈ ਬੜੀ ਫਿਰਦੇ ਨੇ सारी लाहौर ਨੂੰ ਕਰਾਉਣੀਆਂ ਲਓ ਵੀ ਗੱਡੀਆਂ ਆਪਾਂ ਦਿੱਤੀਆਂ ਖਿਲਾਰ ਤੇ ਟਾਂਗੇ ਦੀ ਸਵਾਰੀ ਕਰਦੇ ਆ ਗਿੰਬਲ ਸਾਡਾ ਤਾਂ ਆਹੀ ਹੈ ਭਾਜੀ ਆਓ ਭਾਈ ਜਿਹੜੇ ਹਿਸਾਬ ਨਾਲ ਸਿਗਟਾਂ ਮੁੱਕੀਆਂ ਤਾਂ ਲੱਗਦਾ ਲੈ ਕੇ ਜਾਊ ਬਾਈ ਸਿਗਰਟ ਬੰਦ ਕਰਨੀ ਪੈਣੀ ਨਹੀਂ ਕੋਈ ਗੱਲ ਨਹੀਂ ਕਰ ਦੂ ਕੋਈ ਗੱਲ ਨਹੀਂ ਜਿੰਨੀਆਂ ਮੈਂ ਜਿੰਨੇ ਕਮਾਉਂਦਾ ਉਹਨੇ ਸੈਕਟਾਂ ਆਓ ਜੀ ਪਿੱਛੇ ਬਹਿਣਾ ਕਿ ਅੱਗੇ ਬਹਿਣਾ ਜਿੱਥੇ ਮਰਜ਼ੀ ਬੈ ਜਾਏ ਥੋੜੀ ਭਾਜੀ ਵੀਡੀਓ ਬੜੇ ਨਿਕਲ ਜੂ ਵਧੀਆ ਪਿੱਛੇ ਬਹਿ ਜਾਓ ਲੈ ਵੀ ਚਾਚਾ ਨਾਲ ਬਹਿ ਚੱਲੇ ਆਪਾਂ ਘੋੜੇ ਦੇ ਚਾਚੇ ਸਿਗਰਟ ਕਰ ਲਈ ਆ ਬੰਦ ਆਜੋ ਅੱਗੇ ਆਓ ਮੈਂ ਫਰੰਟ ਸੀਟ ਲੈ ਬੈਠਾ ਕੋਈ ਨਾ ਹਾਂਜੀ ਸਰੀਏ ਚਲੋ ਵੀਰ ਜੀ ਚਲੋ ਜੀ ਕਮੈਂਟਰੀ ਭਾਜੀ ਤੁਸੀਂ ਕਰੀ ਚੱਲੋ ਹਾਂ ਇਹ ਜੀ ਦਿੱਲੀ ਗੇਟ ਆ ਠੀਕ ਹੈ ਜੀ ਆ ਇਧਰਲੀ ਖੱਬੀ ਸਾਈਡ ਤੇ ਇਹਨਾਂ ਦਾ ਹਮਾਮ ਸੀ ਜਿੱਥੇ ਗਰਮ ਪਾਣੀ ਨਾਲ ਨਹਾਉਣ ਦਾ ਜੁਗਾੜ ਹੁੰਦਾ ਆ ਸਾਰੀਆਂ ਪੁਰਾਣੀਆਂ ਬਿਲਡਿੰਗਸ ਤੁਹਾਨੂੰ ਵੇਖਣ ਨੂੰ ਮਿਲਣਗੀਆਂ ਇੱਥੇ ਨਾਸ਼ਤੇ ਚੱਲਦੇ ਆ ਇਸ ਵੇਲੇ ਨਾ ਪੂਰੇ ਲਾਹੌਰੀ ਨਾਸ਼ਤੇ ਬਹੁਤ ਕਰਦੇ ਖਾਸ ਤੌਰ ਤੇ ਸੰਡੇ ਵਾਲੇ ਦਿਨ
ਆ ਸਾਰੀਆਂ ਦੁਕਾਨਾਂ ਉੱਤੇ ਵੇਖੋ ਨਜ਼ਰ ਮਾਰ ਹਾਂ ਪੁਰਾਣੀਆਂ ਨਾ ਆ ਨਾਸ਼ਤੇ ਕਰ ਰਹੇ ਆ ਇੱਧਰ ਸੱਜੇ ਪਾਸੇ ਮੇਰੇ ਗਵੀ ਸੁਰਜਨ ਸਿੰਘ ਹੈ ਇਹਦੇ ਸਾਡੇ ਇੱਥੇ ਹੈਗਾ ਦਾਰਾ ਵਾਲ ਸਿਟੀ ਉਹਨਾਂ ਨੇ ਇਹਨੂੰ ਪ੍ਰੀਜ਼ਰਵ ਕੀਤਾ ਇਹਦੇ 'ਚ ਬਹੁਤ ਫਿਲਮ ਦੇ ਸ਼ੂਟਿੰਗ ਗਾਣਿਆਂ ਦੇ ਸ਼ੂਟ ਬਹੁਤ ਹੁੰਦੇ ਬੜੀ ਸੋਹਣੀ ਗਲੀ ਸਜਾਈ ਚਾਚਾ ਜਾਣਾ ਕਿੱਥੇ ਵਾਲਾ ਪਤਾ ਇਹ ਜੇਦੇ ਲੱਸੀ ਵਾਲੇ ਕੋ ਛੱਡਣਾ ਤੁਹਾਨੂੰ ਚਲੋ ਚਲੋ ਉੱਥੇ ਕਰਕੇ ਲਾ ਦੀ ਨਾ ਜਿੱਥੋਂ ਤੱਕ ਜਾਇਆ ਜਾ ਸਕਦਾ ਚਾਚਾ ਜੀ ਕਿੱਥੋਂ ਦੇ ਤੁਸੀਂ ਧਰਮਪੁਰੇ ਦੇ ਤੇ ਟਾਂਗਾ ਕਿੱਥੇ ਚੱਲਦਾ ਅੱਜ ਕੱਲ ਤੇ ਟਾਂਗਾ ਚੱਲਦਾ ਹੀ ਨਹੀਂ ਸਕੂਲ ਦੇ ਬੱਚੇ ਅੱਛਾ ਆ ਵੀ ਦੁਕਾਨਾਂ ਦੇ ਸਮਾਨ ਖੜਨ ਵਾਲਾ ਰੇੜਾ ਜਿਹਾ ਲਓ ਵੀ ਇਹ ਮਸਜਿਦ ਵਜ਼ੀਰ ਖਾਂ ਸਾਡੇ ਖੱਬੇ ਭਾਈ ਇਹ ਮੁਗਲੀਆ ਦੌਰ ਦੀ ਇਹ ਵੀ ਬਣੀ ਹੈ ਬਹੁਤ ਸੋਹਣੀ ਮਸਜਿਦ ਸੀ ਹਾਂ ਸ਼ਾਹਜਹਾਨ ਨੇ ਬਣਾਈ ਮਾਜਰ ਮੁਝ ਵੀ ਦਿਖਾ ਗਿਆ ਉਹ ਦੇਖ ਕੇ ਹੋਣੀ ਅੰਦਰ ਚੱਲਦੇ ਆ ਵੇਖ ਉਹਨੇ ਵਾਪਸੀ ਵੇਖਾਂਗੇ ਪਹਿਲੇ ਇੱਕ ਵਾਰੀ ਐਂਡ ਤੱਕ ਚੱਲੀਏ ਨਾ ਆਪਾਂ ਫਿਰ ਤੁਹਾਨੂੰ ਮਸਜਿਦ ਵੀ ਉਹਨੇ ਪਹਿਲਾਂ ਐਂਡ ਕਰ ਆਈਏ ਇੱਕ ਵਾਰੀ ਇਹ ਉਹਦੀ ਬਾਹਰਲੀ ਸਾਈਡ ਮਸਜਿਦ ਇਹਨੂੰ ਹੁਣ ਉਸੇ ਤਰ੍ਹਾਂ ਹੀ ਕਰਨ ਦੇ ਪ੍ਰੀਜ਼ਰਵ ਕਰਨ ਦੇ ਮਤਲਬ ਸੇਮ ਆਰਕੀਟੈਕਟ ਕਲਰ ਜਿਹਾ ਉਸੇ ਤਰ੍ਹਾਂ ਦਾ ਆ ਵੇਖੋ ਜਾਏਗੀ ਅਗਰ ਆਦੋ ਮਾਰਕੀਟ ਆ ਜਾਏਗੀ ਇਹ ਦਿੱਲੀ ਦਾ ਆ ਗਿਆ ਛੋਟਾ ਹਾਂਜੀ ਹਾਂਜੀ ਤੋਰੀ ਫਿਰ ਠੀਕ ਹੈ ਚਾਚਾ ਮਿਹਰਬਾਨੀ ਸ਼ੁਕਰੀਆ ਹੈ ਆਸ਼ਿਕ ਨਾਮ ਚਾਚੇ ਦਾ ਹੈ ਉਹ ਨਾਮ ਪੜੋ ਉੱਤੇ ਨਾਮ ਬੈਂਕ ਹੁੰਦੀ ਸੀਗੀ ਗੋਬਿੰਦ ਰਾਮ 1805 ਚ 1805 ਚ ਬੈਂਕ ਸ਼ੁਰੂ ਹੋਈ ਸੀ ਹਿੰਦੁਸਤਾਨ मैंने नहीं सालन घट पाया इकबाल है और ਇਹ ਕੀ ਬਣਾਇਆ ਸੀ सीढ़ी पाए ना अंडा चले ਲਓ ਬਈ ਇਹ ਆ ਜਿੱਦਾਂ ਲੱਸੀ ਵਾਲਾ ਰਸ਼ ਵੇਂਦੇ ਹਨ ਇਹ ਹਲੀ ਟਾਈਮ ਹੋਰ ਹੋ ਗਿਆ ਇਹ ਪੀਬੂ ਗਏ ਲੋਕ ਆ ਗਏ ਆ ਜਾਓ और जी ਕੀ ਹਾਲ ਚਾਲ ਕਿਵੇਂ ਵਧੀਆ ਫੇਰ ਠੀਕ ਹੈ ਬਿਲਕੁਲ ਠੀਕ ਸਪੈਸ਼ਲ ਬਣਾ ਦੇ ਜਰਾ ਚਾਰ नहीं वो पाजी वो पीते हैं बचपन में ਬਿਲਕੁਲ ਹਾਂਜੀ ਹਾਂਜੀ ਹੋਰ ਸਾਰੇ ਠੀਕ ਠਾਕ ਨੇ ਖੈਰ ਵਧੀਆ ਜੀ ਬਣਾ ਦੇ ਤਿੰਨ ਬਣਾ ਦੇ ਇੱਕ ਆਂਦਾ ਮੈਂ ਨਹੀਂ ਪੀਣੀ ਇਹ ਬੜੇ ਸੀ ਨਾਰਾਜ਼ ਹੋਈ ਇਹਨਾਂ ਨਾਲ ਕੋਈ ਜਿਹਨੇ ਕੈਫਸੀ ਨਹੀਂ ਮਿਲੀ मैं कदे टेस्ट नहीं देखा ਚੱਲ ਅੱਜ ਕਰ ਫਿਰ ਥੋੜੀ ਕਰ ਬਣਾ ਇਹਨਾਂ ਲਈ ਥੋੜੀ ਬਣਾ मिठी मिठी है चार बना तू पियूगा आज पियोनी तेन आप भी पीते हो लस्सी भैया ना जी मैं तो और कुछ पीता हूँ लस्सी पिलाएंगे आज को फिर आपको आप पियोगे भैया जी सारे किधर पहुंच जाती है ये जिसे गलियां तंग ने ना ਇੱਥੇ ਇਹ ਵਾਲਾ ਟੂਲ ਯੂਜ਼ ਕਰਦੇ ਆ ਭਰਤੀ ਪਾਉਣ ਲਈ ਮਟੀਰੀਅਲ ਲਿਜਾਣ ਲਈ ਕਿਉਂਕਿ ਟਰਾਲੀਆਂ ਟਰੂਲੀਆਂ ਆਉਂਦੀਆਂ ਜਿਵੇਂ ਰਾਜ ਦੱਸਣ ਦਾ ਕਿੰਨੇ ਟਾਈਮ ਚ ਭਰਤ ਪੈਂਦੀ ਇਹ 100 ਖੋਤਾ ਹੁੰਦਾ ਨਾ ਫਿਰ ਬੰਦੇ ਤੋਂ ਲੰਘਿਆ ਜਾਂਦਾ ਇਹ ਜ਼ਿਆਦਾ ਤਾਂ ਮੋਸਟਲੀ ਰਾਤ ਨੂੰ ਕਰਦੇ ਆ ਰਾਤ ਨੂੰ ਚੱਲਦੇ ਤੁਸੀਂ ਵੇਖਦੇ ਹੋ ਵੀਡੀਓ ਮੈਂ ਕੋਨੇ ਵੀਡੀਓ ਦੇਖਦਾ ਅੱਛਾ ਆਪ ਪਿੰਦਰ ਨਾਲ ਵੀ ਉਹ ਨਾਲ ਵੀ ਏੜਾ ਨਾ ਤਾਂ ਉਹ ਦੋ ਭਾਈ ਉਹਨਾਂ ਮੈਂ ਪੁੱਛ ਗਿਆ ਉਹਨਾਂ ਨੂੰ ਵੀ ਮੈਂ ਚੱਕੀ ਨਾ ਏੜਾ ਜਿਹੜੇ ਫੇਰਨੇ ਆ ਅੱਗੇ ਪਿੱਛੇ ਹਾਂਜੀ ਹਾਂਜੀ ਵਿਕਾਸ ਵਿਕਾਸ ਹਾਂਜੀ ਹਾਂਜੀ ਐਵੇਂ ਲੱਸੀ ਪੀਣਾ ਤੇ ਮੁਲਾਕਾਤ ਹੋ ਗਈ ਆਪਣੀ ਜੋ ਲੱਸੀ ਪੀਣੇ ਮੁਲਾਕਾਤ ਹੋ ਗਈ ਹੈ ਹਾਂਜੀ ਹਾਂਜੀ ਬਣਾਉਣ ਦੇ ਆ भैया जी कैसा लगेगा पियो तो जरा लस्सी आ गई लस्सी स्पेशल बनाई है ਯਾਰ ਵੀ ਸਪੈਸ਼ਲ ਹੈ हैं ਮੈਂ ਤੁਸੀਂ ਆਪ ਵੀ ਸਪੈਸ਼ਲ ਹੋ ਤੇ ਲੱਸੀ ਵੀ ਤੁਹਾਡੇ ਸਪੈਸ਼ਲ ਹੈ ਤਾਂ ਹੈ ਹੁਣ ਮਿੱਟੀ ਖਾ ਲਈ ਇਹਦੇ ਆਪਾਂ ਮਿੱਟੀ ਹੋ ਗਏ ਕਿਸ ਤਰ੍ਹਾਂ ਹੁੰਦਾ
ਅੰਤ ਹੈ ਹੀ ਨਹੀਂ ਕਿੰਨੇ ਭਾਜੀ ਕਿੰਨੇ ਪੈਸੇ ਜੀ ਆਪ ਪਿਆਰ ਨਾਲ ਆਉਂਦੇ ਤੇ ਇਹ ਪਿਆਰ ਤੁਹਾਡੇ ਨਾਲ ਸੀ ਕਰਦੇ ਵੀ ਚੜ੍ਹਦੇ ਪੰਜਾਬ ਤੋਂ ਅਸੀਂ ਲੈਂਦੇ ਪੰਜਾਬ ਦਾ ਅਸੀਂ ਕਿਹਦੇ ਘਾਣਾ ਪੈਸੇ ਦੀ ਕੋਈ ਬਹੁਤੀ ਗੱਲ ਹੈ ਯਾਰ ਪਿਆਰ ਨਾਲ ਆਏ ਨਾ ਅਸੀਂ ਤੁਹਾਡਾ ਪਿਆਰ ਕਰ ਰਹੇ ਹਾਂ ਇਹ ਜਿੱਦਾਂ ਤੇ ਟੋਕਨ ਨਾਲ ਲੱਸੀ ਦੇਣਾ ਪੈਸੇ ਮਾਂ ਵੀ ਦੇਣ ਡਿਆ ਓਕੇ ਚੱਲ ਮੈਂ ਪੜ੍ਹ ਕੇ ਸੁਣਾਉਣਾ ਕੀ ਲਿਖਿਆ ਕਹਿੰਦੇ ਚ ਲੱਸੀ ਮੀਡੀਅਮ ਤੇ ਸਮਾਲ ਗਲਾਸ 80 ਰੁਪਏ ਠੀਕ ਹੈ ਜੀ ਮਿਹਰਬਾਨੀ ਸ਼ੁਕਰੀਆ ਕੀ ਲਿਖਿਆ ਕੀ ਲਿਖਿਆ ਕੀ ਇਹ ਲਿਖਿਆ ਬੇਸ਼ੱਕ ਅੱਲਾ बेहतरीन रिज़्क देने वाला ਇਹ ਲਿਖਿਆ हाँ नहीं लिखी है वल्ला खैरुल राज़िकीन कि अल्लाह साथ रिज़्क देने वाला साਰਿਆਂ ਨੂੰ ਇਹ ਰੱਬ ਦਾ ਨਾਮ ਸਦਕਾ ਪੈਂਤਰ ਪਾਕ ਦਾ ओके भाई साहब शुक्रिया जी ਜਿੰਦੇ ਨਾਲ ਭਾਈ ਦਾ ਨਾਂ ਕੀ ਜਿੰਦਾ ਕਿ ਜਿੰਦਾ ਲੱਸੀ ਸਰਦਾਰਾਂ ਦਾ ਕਰਕੇ ਲੱਸੀ ਪੀ ਲਈਏ ਫ੍ਰੀ ਸਵੇਰੇ ਸੇ ਲੱਗ ਗਿਆ ਮੁਫਤ ਹੋਰ ਗੱਲ ਵੀ ਭਾਜੀ ਰਾਜ ਜਿੱਦਾਂ ਸਿਕਿਉਰਿਟੀ ਰੋਕਦੇ ਨਹੀਂ ਸਾਨੂੰ ਦੇਖ ਕੇ ਜਦੋਂ ਸਾਨੂੰ ਦੇਖ ਲੈਂਦੇ ਕਹਿੰਦੇ ਕੋਈ ਗੱਲ ਨਹੀਂ ਭਾਈ ਰਾਹ ਭੇਜਾ ਚੈਕਿੰਗ ਨਹੀਂ ਕਰਦੇ ਯਾਰ ਕਮਾਲ ਹੋ ਗਈ ਇੱਜ਼ਤ ਵਾਹ ਵਾਹ ਬਹੁਤ ਲਾਓ ਹੈ ਇੱਕ ਪੈਗ ਲਾਓ ਲੱਸੀ ਦਾ ਬਿੱਲੀ ਕੀ ਮੰਗ ਰਹੀ ਹੈ ਲੱਸੀ ਦਾ ਪੈਗ ਲਾਓ ਤੇਰਾ ਪੈਰ ਰੱਖ ਕੇ ਭਾਜੀ ਵਿਚਾਰੀ ਲਾਓ ਹੈ ਹੈਲੋ ਜੀ ਕੀ ਹਾਲ ਚਾਲ ਹੈ ਲਾਹੌਰ ਹੀ ਫਿਰਨੇ ਨਾਸ਼ਤਾ ਕੀਤਾ ਜੀ ਹਾਲੀ ਕੋਈ ਨਹੀਂ ਕੀਤਾ ਕਰਨਾ ਹੈ ਹਲੇ ਕੁਝ ਨਹੀਂ ਕੀਤਾ ਭਾਈ ਆਹ ਪੀ ਕੇ ਕੀ ਕਰਦਾ ਜਾਊਗਾ ਅਸੀਂ ਬਲੌਗ ਬਣਾ ਕੇ ਗੋਸ਼ੀਆ ਨਾਨ ਚਣੇ ਖਾਦੇ ਨੇ ਲਓ ਵੀ ਇਧਰ ਵੀ ਨਾਸ਼ਤੇ ਦਾ ਇਹ ਸਵੇਰੇ ਸਵੇਰੇ ਫਿਸ਼ ਖਾ ਲਓ ਫਿਸ਼ ਇਹ ਕਿੰਨੇ ਸਾਲ ਹੋ ਗਏ ਤੁਹਾਡੀ ਦੁਕਾਨ ਸਾਨੂੰ ਕੰਮ ਕਰਨਾ ਤੁਹਾਡੀ ਨੇ ਅੱਛਾ ਤੁਸੀਂ ਆਪਣਾ ਜਿਹੜਾ ਕੰਮ ਕਰਨਾ ਕਰੋ ਤੇ ਬਣਾਈ ਜੋ ਹਾਂ ਸਾਨੂੰ ਆਪਣਾ ਕੰਮ ਕਰਨਾ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕੰਮ ਓਕੇ ਠੀਕ ਹੈ ਫਿਰ ਤੁਸੀਂ ਉਹਨੇ ਤੁਸੀਂ ਉੱਥੇ ਚਲੋ ਵੀ ਆਜੋ ਆਜੋ ਥੋੜੀ ਰੱਖਿਆ ਮਾਂ ਵੀ ਬੜਾਤਾ ਬੰਦੇ ਕੁੰਡੀ ਰੱਖੇ ਤੇ ਆਵਾਜ਼ ਆਦਾ ਇਹ 10 ਕੁਲਜਾ ਅੱਜ ਨਾ 10 ਕੁਲਜਾ ਨਹੀਂ ਖਾਦਾ ਨਾ ਨਾਰ ਦਾ ਕੁਛ ਨਹੀਂ ਖਾਦਾ ਜਾ ਬਈ ਇਹ ਨਾਰ ਦਾ ਖਾਤਾ ਹੋ ਗਿਆ 10 ਕੁਲਜਾ ਨਾ ਬਈ ਦੁਬਾਰਾ ਚਾਚਾ ਇੱਕ ਵਾਰੀ ਇਹ ਛੋਲੇ ਹੂੰ ਇਹ ਆਲੂਆਂ ਦੀ ਭੁਰਜੀ ਆਲੂਆਂ ਦੀ ਭੁਰਜੀ ਇਹ ਸਲਾਦ ਇਹ ਲੌਂਚਰੇ ਇਹ 10 ਕੁਲਚਾ ਜੀ ਅਸਲੀ ਤਾਂ ਇਹਦੇ ਚ ਲਗਾ ਕੇ ਰੱਖੇ ਚਾਚਾ ਜੀ ਦਿਖਾਓ ਵੀ ਅਸਲੀ ਸੱਪ ਤਾਂ ਪਟਾਰੀ ਚ ਇੱਥੇ ਸੱਪ ਕੱਢੋ ਸੱਪ ਸਾਨੂੰ ਦਿਖਾਓ ਹੋਰ ਇਹ 10 ਕੁਲਜਾ ਅੱਜ ਨਾ 10 ਕੁਲਜਾ ਖਾਣੇ ਅੱਜ ਨਾ ਜਾਓ ਬਈ ਚੱਕ ਨੂੰ ਚੰਗੀ ਤਰ੍ਹਾਂ 10 ਕੋਲ ਤੱਕ ਦਾਲ ਵਾਲਾ ਕੀ 10 ਕੁਲਚਾ ਚਾਚਾ ਫੇਰ 10 ਨੂੰ ਪਤਾ ਨਹੀਂ ਲੱਗਾ ਇਹ ਰਾਮਦਾਸ ਸੀ ਹਾਂਜੀ ਦੱਸੋ ਕਿੱਦਾਂ ਬਣਿਆ ਰਾਮਦਾਸ ਸਿੱਧੂ ਹਾਂਜੀ ਉਹਨੇ ਦਾਤ ਕੀਤਾ ਹੈ 10 ਕੁਲਚਾ 10 ਕੁਲਚਾ ਸ਼ੁਰੂ ਕੀਤਾ ਸੀ ਹਾਂਜੀ ਸਾਨੂੰ 1900 ਪਤਾ ਨਹੀਂ ਕਿੰਨਾ ਕੀਤਾ ਪਾਕਿਸਤਾਨ ਫੜਨ ਦੇ ਪਹਿਲਾਂ ਦੀ ਬਹੁਤ ਤੋਂ ਪਹਿਲਾਂ ਦਾ ਠੀਕ ਹੈ ਜੀ ਆ ਬਿਲਕੁਲ ਆ ਗੁਰੂ ਰਾਮਦਾਸ ਜੀ ਜਨਮ ਸਥਾਨ ਹੈ ਉੱਥੇ ਜਾਣਾ ਆਪਾਂ ਅੱਛਾ ਜੀ ਇਹ ਤੋਂ ਬੜੇ ਵੰਡਦੇ ਹੁੰਦੇ ਸੀ ਸ਼ਾਂਤੀ ਹੁੰਦੀ ਠੀਕ ਹੈ ਜੀ ਇਹ ਉਹ ਵੰਡਦੇ ਹੁੰਦੇ ਸੀ ਅੱਛਾ ਜੀ ਅੱਛਾ ਬਹੁਤ ਸਵਾਦ ਆ ਭਾਈ ਉਹਦਾ ਟੇਸਟ ਤਾਂ ਕਿਹਦੇ ਵਰਗਾ ਇਸ ਤਰ੍ਹਾਂ ਇੰਡੀਆ ਚ ਮਿਲਦਾ ਅੱਜ ਤਾਂ ਇੱਥੇ ਹੀ ਖਾਦਾ ਇਹ 10 ਕੁਲਜਾ ਆ ਗਰਮ ਕਿੱਦਾਂ ਪਿਆ ਮਸਜਿਦ ਵਜ਼ੀਰ ਖਾਂ ਆ ਗਿਆ ਤੇ ਤਾਂ ਰਿਜ਼ਰਵੇਸ਼ਨ ਦਾ ਕੰਮ ਚੱਲ ਰਿਹਾ ਦਾ ਜ਼ੋਰ ਸ਼ੋਰ ਦੇ ਨਾਲ ਉਹਨੂੰ ਪੁਰਾਣੀ ਹਾਲਤ 'ਚ ਰੱਖਣ ਲਈ ਨਾ ਸਾਰੇ ਦਾ ਰੰਗ ਰੋਗਨ ਦਾ ਕੰਮ ਚੱਲਣ ਡਿਆ ਆਹ ਤੁਹਾਨੂੰ ਮੈਂ ਅੰਦਰ ਲੈ ਕੇ ਚੱਲਦਾ
ਆ ਵੇਖੋ ਨਾ, ਇਧਰਲੀ ਸਾਈਡ ਵੇਖਿਓ ਤੇ ਉਧਰਲੀ ਸਾਈਡ ਵੇਖਿਓ। ਆਹ ਕਰ ਦਿੱਤੀ ਇਹਨਾਂ ਕੁਛ ਨਾ ਕੁਛ ਤੇ ਕੰਮ ਕਰ ਦਿੱਤਾ। ਇਧਰਲੀ ਤੇ ਰਹਿੰਦਾ ਹੋਣ ਵਾਲਾ। ਆ ਸਾਹਮਣੇ ਵੀ ਹੁਣ ਕਰਨ ਡੇ ਇਹਨੂੰ ਸਾਰਾ ਪ੍ਰੀਜ਼ਰਵ ਕਰਨ ਦੀ ਕੋਸ਼ਿਸ਼ ਕਰਨ ਡੇ। ਜਿਵੇਂ ਆਹ ਵੇਖੋ, ਆਹ ਸੀਟ ਆਹ ਸਾਈਡ ਇਹਨਾਂ ਕਰ ਦਿੱਤੀ, ਇਧਰਲੀ ਰਹਿੰਦੀ ਹੈ। ਉਹਨੂੰ ਉਸੇ ਹਾਲਤ ਨੂੰ ਮਤਲਬ ਵੀ ਉਹ ਜੋ ਕੁਛ ਹੈਗਾ ਦਰਵਾਜ਼ੇ, ਇੱਟਾਂ, ਪੇਂਟ, ਉਸ ਮਤਲਬ ਵੀ ਸਾਰੇ ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਐਜ਼ ਇਟ ਰੱਖਣ ਦੀ ਕੋਸ਼ਿਸ਼। ये 12 टाइप दरबार। मस्जिद के बाहर आ गई तो बाहर बाहर ना मुख्तलिफ शॉप्स बनाई दोवां पासे ना, उधर भी इधर जिस पेंटिंग्स, कुछ सुवेनियर्स, इस तरह दी चीज़ां रखी जिवें आ इंडियन हैरीटेज। हाली दुकानां बंद ने ना सवेरा सवेरे। ਤੇ ਆ ਸਾਈਡਾਂ ਤੇ ਉਧਰ ਵੀ ਇਸੇ ਤਰ੍ਹਾਂ ਦੋਵੇਂ ਪਾਸੇ। ਇਹ ਮਸਜਿਦ ਦਾ ਬਾਹਰਲਾ ਹਿੱਸਾ। ਇਹ ਸਾਰੀਆਂ ਪੇਂਟਿੰਗ ਜਿਹੜੀਆਂ ਹੱਥ ਨਾਲ ਬਣਾਈਆਂ, ਹੈਂਡਮੇਡ ਆਇਲ ਪੇਂਟਿੰਗ ਨੇ। ਫਿਰ ਕਲਚਰ 'ਚ ਵਿਖਾਇਆ ਵੀ ਕਿਸ ਤਰ੍ਹਾਂ ਦਾ ਲਾਹੌਰ ਹੈ। ਇਹ ਆ ਵੇਖੋ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ। ਅੱਛਾ ਇਹ ਭਾਈ ਸਾਹਿਬ ਸਾਰੀਆਂ ਹੈਂਡਮੇਡ ਬਣਾਈਆਂ ਤੁਸੀਂ ਹੱਥ ਨਾਲ? ਆਇਲ ਹੱਥ ਨਾਲ ਹੀ ਬਣਾਈਆਂ ਪੇਂਟਿੰਗਾਂ ਬਣਦੀਆਂ ਦਿਲ ਦੇ ਨਾਲ ਔਰ ਅੱਲਾ ਦੀ ਤੌਫੀਕ ਦੇ ਨਾਲ। ਠੀਕ ਹੈ, ਹੱਥ ਨਹੀਂ ਬਣਾ ਸਕਦੇ। ਠੀਕ ਹੈ। ਆਇਲ ਪੇਂਟਿੰਗ, ਆਇਲ ਪੇਂਟ 35 ਸਾਲ ਹੋ ਗਏ ਮੈਨੂੰ ਇਸ ਫੀਲਡ ਦੇ ਵਿੱਚ। ਔਰ ਲਾਹੌਰ ਨੂੰ ਪੇਂਟ ਕੀਤਾ, ਔਰ ਲਾਹੌਰ ਜਿਹੜੀ ਬਿਲਡਿੰਗਾਂ ਡਿੱਗ ਗਈਆਂ, ਗਿਰ ਗਈਆਂ, ਕਲਚਰ ਸਾਡਾ ਉਹਨੂੰ ਕੈਨਵਸ ਤੇ ਮਹਿਫੂਜ਼ ਕੀਤਾ। ਤੇ ਇੱਥੇ ਮੈਂ ਨਾਲ ਅਕੈਡਮੀ ਦੇ ਸਟੂਡੈਂਟ ਆਉਂਦੇ ਨੇ ਸਿੱਖਣ, ਤੇ ਉਹ ਜ਼ਾਤ ਇਹਨਾਂ ਹੱਥ ਦੀ ਸਫਾਈ ਦੇ ਦੇਣ। ਵਾਹ ਵਾਹ, ਕੀ ਬਾਤ। ਆ ਮੈਂ ਅੰਦਰੋਂ ਵਿਖਾਦਾ ਜ਼ਰਾ। ਮਾਰੋ ਜ਼ਰਾ ਕਰੋ, ਦੇਖੋ। ट्रेन लग रही है पुरानी गड्डी, गोल गप्पे वाला खड़ा, ਗੋਲ ਗੱਪੇ ਤੇ ਚੱਲੇ ਹਾਂ ਗੇਮ ਵਾਲਾ। ਆ ਕਿੰਨੀਆਂ ਨੇ ਇੱਧਰ? ਬਹੁਤ ਸਾਰੀਆਂ ਨੇ। ਪੇਂਟਿੰਗ ਹੈ ਤੁਸੀਂ ਸਰ ਜੁੱਤੀ ਬਾਹਰ ਕਿਉਂ? ਕੀ ਕਿਹੜੀ ਪਸੰਦ ਆਈ? ਬਹੁਤ ਸੋਹਣੀ ਲੱਗੀ ਭਾਜੀ। ਇਹ ਲੈਣੀ ਹੈ? ਹਾਂਜੀ ਹਾਂਜੀ, ਹੈ ਵੀ ਬਹੁਤ ਸੋਹਣੀ ਹੈ। ਬਹੁਤ ਸੋਹਣੀ। ਕਿੰਨੇ ਦੀ? ਸਾਡੀ ਜੋ ਵੀ ਤੁਸੀਂ ਖੁਸ਼ੀ ਨਾਲ ਦੇ ਦਿਓ, ਜੋ ਮਰਜ਼ੀ। ਨਹੀਂ ਪਲੀਜ਼ ਨਹੀਂ। ਲੈ ਨਾਲ ਹੀ ਗਿਫਟ ਵੀ ਮਿਲ ਗਿਆ। ਵਾਹ ਵਾਹ ਮਹਾਰਾਜ। ਇੱਕ ਦੇਖੋ ਲਾਹੌਰ ਚ पाजी एक पैसे नहीं ले रहे जी, लेने या तो दूसरा बंदे थे आगे पाजी देखो नहीं जी एक गिफ्ट पाजी कहते मैं तो गिफ्ट करता हैं लेकिन ਤੁਸੀਂ ਨਹੀਂ यार देखा लाहौर ਅੱਜ ਤੁਸੀਂ ਲਵੋ। हाय हाय ਇੱਥੇ ਨਾ ਰਹਿਣਾ ਪੈ ਜਾ ਮੈਨੂੰ ਯਾਰ। ਆ ਜਾਏਗਾ ਕੈਲੀਫੋਰਨੀਆ ਉਦਾਸ ਹੋ ਜਾਏਗਾ। ਹਾਂ ਜੀ ਕੈਲੀਫੋਰਨੀਆ ਬਿਲਕੁਲ ਦੋ ਜੀ। ਸਾਡਾ ਲੋਡ ਦੇਖੋ, ਇੱਥੇ ਰਹੋ, ਤਸ਼ਰੀਫ ਰੱਖੋ। ਇਹ ਕਰੋ ਜੀ। ਆ ਦਿਓ ਜੀ ਕਿੰਨੇ ਦੀ ਕੀ ਦੱਸੋ। ਇਹ ਫਰੇਮ 'ਚ ਲੈਣੀ ਕਿ ਉਦਾਂ ਹੀ? ਨਹੀਂ ਉਦਾਂ ਲੈਣੀ। ਰੋਲ ਹੋ ਜਾਂਦਾ। ਚਲੋ ਦੋ ਜੀ, ਰੋਲ ਕਰਕੇ। ਇੱਕ ਮਿੰਟ ਲਓ ਵੀ ਆਪਾਂ ਲਾਹੌਰ ਸਵੇਰੇ ਸਾਰੇ ਦਾ ਸਾਰਾ ਫਿਰ ਲਿਆ ਤੇ ਸੁਰਜਨ ਸਿੰਘ ਵਾਲੀ ਰਹਿ ਗਈ, ਇਹਨਾਂ ਨੂੰ ਵਿਖਾ ਦੇਣੀ ਹੈ। ਤੇ ਅੱਜ ਦਾ ਵਲੌਗ ਮੁਕਾਉਂਦੇ ਇੱਥੇ ਹੀ, ਕਿਉਂਕਿ 2 ਦਿਨਾਂ ਦਾ ਇਕੱਠਾ ਹੋ ਗਿਆ ਵਲੌਗ। ਮਿਲਦੇ ਆ ਤੁਹਾਨੂੰ ਫੇਰ, ਰੱਬ ਰੱਖਾ।